ਲੋਨ ਦੀ ਆਈਡੀ ਹੈਗੀ ਹੈ NMLS ਆਈਡੀ ਨੰਬਰ ਉਹ ਹੈਗੀ ਜੀ 698952। ਜਿਹੜੀ ਸਾਡੀ ਹੈਗੀ ਹੈ DRE ਦੀ ਰੀਅਲ estate ਦੀ ਆਈਡੀ ਉਹ ਹੈਗੀ ਜੀ 02067197। ਕੰਪਨੀ ਨੇਮ ਇਜ਼ ਜੈਂਡਰ ਮੌਰਗੇਜ ਐਂਡ ਰੀਅਲ estate ਇੰਕ। ਜੀ ਬਿਲਕੁਲ। ਸੋ ਬਿਲਕੁਲ ਸਰੋਤਿਓ, ਨਵਾਂ ਘਰ ਬਾਏ ਕਰਨਾ ਹੈ, ਫਸਟ ਟਾਈਮ ਹੋਮ ਬਾਇਰ ਹੋ, ਰੀਫਾਈਨੈਂਸ ਕਰਨਾ ਚਾਹੁੰਦੇ ਹੋ, ਮੌਰਗੇਜਿਸ ਦਾ, ਹੋਮ ਲੋਨਸ ਦਾ, ਕਿਸੇ ਵੀ ਤਰੀਕੇ ਦਾ ਕੰਮ ਆ ਜਾਂ ਵੈਸੇ ਘਰ ਖਰੀਦਣਾ ਵੇਚਣਾ ਹੈ ਤਾਂ ਤੁਸੀਂ ਇਹਨਾਂ ਨੂੰ ਜਿਹੜਾ ਉਹ ਸੰਪਰਕ ਆ ਉਹ ਕਰ ਸਕਦੇ ਹੋ। ਆਪਾਂ ਗੱਲਬਾਤ ਕਰਦੇ ਜਾਈਏ ਮੋਹਨ ਚੀਮਾ ਜੀ। ਆਪਾਂ ਸਾਰੇ ਜਾਣਦੇ ਹਾਂ ਵੀ ਹੁਣ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ COVID-19 ਆ ਉਸ ਦੇ ਕਰਕੇ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਝੱਲਣੀਆਂ ਪੈ ਰਹੀਆਂ ਆ। ਜਦੋਂ ਸ਼ੁਰੂਆਤੀ ਦੌਰ ਸੀਗਾ ਉਸ ਟਾਈਮ ਦੇ ਉੱਤੇ ਬਹੁਤ ਸਾਰੀਆਂ ਸਿਟੀਜ਼, ਕਾਊਂਟੀਜ਼, ਇਹਨਾਂ ਸਾਰਿਆਂ ਦੇ ਵੱਲੋਂ ਸਟੇਟ ਲੈਵਲ ਦੇ ਉੱਤੇ ਵੀ ਜਿਹੜੇ ਆ ਫੋਰਬੀਅਰੈਂਸ ਜਿਹੜੀਆਂ ਉਹ ਕਰਨ ਦੇ ਐਲਾਨ ਕਰ ਦਿੱਤੇ ਸੀ। ਬੈਂਕਾਂ ਨੂੰ ਆਦੇਸ਼ ਦਿੱਤੇ ਸੀ ਵੀ ਜੇ ਕਿਸੇ ਨੂੰ ਇੱਦਾਂ ਦੀ ਮਦਦ ਚਾਹੀਦੀ ਆ ਤਾਂ ਉਹ ਕਰ ਲਓ। ਸੋ ਉਸ ਦੇ ਮੁਤਾਬਕ ਕੀ ਕੋਈ ਚੇਂਜਿਸ, ਕੋਈ ਅਪਡੇਟ ਹੋਰ ਹੋਈ ਆ ਵੀ ਅਜੇ ਵੀ ਫੋਰਬੀਅਰੈਂਸ ਕੁਛ ਲੋਕ ਕਰਵਾ ਰਹੇ ਨੇ ਮੌਰਗੇਜ ਪੇਮੈਂਟਸ ਨੂੰ ਲੈ ਕੇ, ਜਾਂ ਕੀ ਅਪਡੇਟਸ ਹੈਗੀਆਂ? ਜੀ ਰਾਜਕਰਨਵੀਰ ਭਾਜੀ, ਇਸ ਤਰ੍ਹਾਂ ਹੈਗਾ ਕਿ ਜਦੋਂ ਇਹ ਕੋਵਿਡ ਦਾ ਸਿਲਸਿਲਾ ਸ਼ੁਰੂ ਹੋਇਆ ਸੀਗਾ ਸ਼ੁਰੂ ਦੇ ਵਿੱਚ, ਤੇ ਉਹਦੇ ਤਹਿਤ ਜਿਹੜੀਆਂ ਬੈਂਕਾਂ ਨੂੰ ਸਰਕਾਰ ਵੱਲੋਂ ਹਦਾਇਤਾਂ ਸੀਗੀਆਂ ਉਹ ਇਹ ਸੀਗੀਆਂ ਕਿ ਜਿਹੜੇ ਲੋਕ ਜਾਂ ਜਿਹੜੇ ਵੀ ਜਿਨ੍ਹਾਂ ਨੂੰ ਪੇਮੈਂਟ ਦੇਣ ਦੇ ਵਿੱਚ ਦਿੱਕਤ ਆ ਰਹੀ ਹੈ, ਕਿਉਂਕਿ ਫਾਈਨੈਂਸ਼ੀਅਲ ਡਿਫੀਕਲਟੀਜ਼ ਕਹਿ ਲਓ ਵੀ ਉਹ ਨਹੀਂ ਦੇ ਪਾ ਰਹੇ, ਤੇ ਉਹਨਾਂ ਨੇ ਸ਼ੁਰੂ 'ਚ ਇਹ ਕਿਹਾ ਸੀਗਾ ਵੀ ਤੁਸੀਂ 3 ਮਹੀਨੇ ਤੱਕ ਆਪਣੀ ਜਿਹੜੀਆਂ ਪੇਮੈਂਟਾਂ ਨੇ ਉਹਨਾਂ ਨੂੰ ਤੁਸੀਂ ਰੋਕ ਸਕਦੇ ਹੋ, ਉਹਨਾਂ ਦੇ ਫੋਰਬੇਰੈਂਸ ਜਾਂ ਡਿਫਰਲ ਤੁਸੀਂ ਲੈ ਸਕਦੇ ਹੋ। ਸੋ ਕਈਆਂ ਦਾ ਇਹ ਸੀਗਾ ਵੀ ਉਹ ਹੁਣ ਆ ਜੁਲਾਈ ਦੇ ਮਹੀਨੇ 'ਚ 3 ਮਹੀਨੇ ਕਈਆਂ ਦੇ ਪੂਰੇ ਹੋ ਗਏ ਨੇ। ਸੋ ਉਹਦੇ ਤਹਿਤ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜੀਆਂ ਪੇਮੈਂਟਾਂ ਤੁਹਾਡੀਆਂ ਬਣਦੀਆਂ ਸੀਗੀਆਂ ਦੇਣ ਵਾਲੀਆਂ ਉਹ ਤੁਸੀਂ ਹੁਣ ਦਿਓ। ਸੋ ਕਈਆਂ ਨੇ ਦੇਤਾ ਸੀਗਾ, ਤੇ ਇਹਦੇ ਦੌਰਾਨ ਇੱਕ ਜਿਹੜੀ ਗੱਲ ਸੀਗੀ ਵੀ ਜਿਹੜੇ ਉਹਦੇ ਨਾਲ ਇਹ ਹੋਇਆ ਸੀਗਾ ਵੀ ਜਦ ਦਾ ਇਹ ਕੋਵਿਡ ਆਇਆ ਉਦੋਂ ਦੇ ਹੀ ਜਿਹੜੇ ਰੇਟ ਨੇ ਉਹ ਥੱਲੇ ਜਾ ਰਹੇ ਨੇ ਜੀ, ਯਾਨੀ ਕਿ ਉਹ ਰੇਟ ਵਧੇ ਨਹੀਂ। ਸੋ ਜਿਨ੍ਹਾਂ ਨੇ ਫੋਰਬੈਰੈਂਸ ਲਈ ਸੀਗੀ ਨਾਲ ਉਹ ਕਰਾਉਣਾ ਚਾਹੁੰਦੇ ਸੀ ਰੀਫਾਈਨੈਂਸ, ਤੇ ਉਹਦੇ ਵਿੱਚ ਇਹ ਸੀਗਾ ਕਿ ਉਹ ਰੀਫਾਈਨੈਂਸ ਨਹੀਂ ਕਰ ਪਾ ਰਹੇ ਸੀਗੇ ਕਿਉਂਕਿ ਉਹਨਾਂ ਦੀਆਂ ਪੇਮੈਂਟਾਂ ਰੁੱਝੀਆਂ ਹੋਈਆਂ ਨੇ। ਪਰ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀਗਾ ਵੀ ਜੇ ਤੁਸੀਂ ਕਰਾਉਣਾ ਤੇ ਜਿਹੜੀਆਂ ਤੁਹਾਡੀਆਂ ਪਿਛਲੀਆਂ ਪੇਮੈਂਟਾਂ ਨੇ ਉਹਨਾਂ ਨੂੰ ਤੁਸੀਂ ਪਹਿਲਾਂ ਕਰੰਟ ਕਰੋ, ਕਰੰਟ ਕਰਨ ਤੋਂ ਬਾਅਦ ਤੁਸੀਂ 3 ਮਹੀਨੇ ਹੋਰ ਪੇਮੈਂਟਾਂ ਦੋਗੇ ਤੇ ਜਾ ਕੇ ਤੁਹਾਡਾ ਰੀਫਾਈਨੈਂਸ ਹੋਊਗਾ। ਲੇਕਿਨ ਇੱਕ ਜਿਹੜੀ ਛੋਟੀ ਜਿਹੀ ਚੇਂਜ ਆਈ ਹੈ ਉਹ ਇਹ ਹੈਗੀ ਆ ਵੀ ਸਾਡੇ ਕੋਲ ਹੁਣ ਇਸ ਵੇਲੇ ਇੱਕ ਜਿਹੜੀ ਨਈ ਸਹੂਲਤ ਹੈਗੀ ਹੈ, ਇਹ ਹਰ ਜਗ੍ਹਾ ਨਹੀਂ ਮਿਲਦੀ। ਸਾਡੇ ਬੈਂਕ ਸਾਡੇ ਰਾਹੀਂ ਇੱਕ ਜਿਹੜੀ ਚੀਜ਼ ਮਿਲ ਰਹੀ ਹੈ ਉਹ ਇਹ ਹੈਗੀ ਹੈ ਕਿ ਜੇ ਤੁਸੀਂ ਆਪਣੀਆਂ ਪੇਮੈਂਟਾਂ ਜੁਲਾਈ ਤੱਕ ਕਰੰਟ ਕਰਤੀਆਂ ਤੇ ਤੁਹਾਨੂੰ 3 ਮਹੀਨੇ ਹੋਰ ਵੇਟ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਹੁਣ ਵੀ ਆਪਣੇ ਘਰ ਨੂੰ ਜਿਹੜਾ ਹੈ ਉਹ ਜੇ ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ, ਜੇ ਲੋਅਰ ਇੰਟਰਸਟ ਰੇਟ ਦਾ ਤੁਸੀਂ ਫਾਇਦਾ ਚੱਕਣਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਇਸ ਚੀਜ਼ ਵਾਸਤੇ ਤੁਹਾਡੀ ਹੈਲਪ ਅਸੀਂ ਕਰ ਸਕਦੇ ਹਾਂ ਜੀ। ਇਹ ਬਹੁਤ ਵਧੀਆ ਪੁਆਇੰਟ ਜਿਹੜਾ ਤੁਸੀਂ ਦੱਸਿਆ ਵੀ ਜੇ ਕਰੰਟ ਨਹੀਂ ਆ ਤਾਂ ਉੱਦਾਂ ਰੀਫਾਈਨੈਂਸ ਜਿਹੜਾ ਹੋਣਾ ਮੁਸ਼ਕਿਲ ਆ, ਪਰ ਤੁਸੀਂ ਜਿਹੜੀ ਆ ਉਹ ਸਹੂਲਤ ਜਿਹੜੀ ਉਹ ਦੇ ਰਹੇ ਆ ਵੀ ਉਹ 3 ਮਹੀਨੇ ਐਕਸਟਰਾ ਵੇਟ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ। ਜੇ ਕੋਈ ਰੀਫਾਈਨੈਂਸ ਹੁਣ ਵੀ ਕਰਾਉਣਾ ਚਾਹੁੰਦਾ ਹੈ ਅਤੇ ਉਹ ਜਿਹੜਾ ਨਾਲ ਦੇ ਨਾਲ ਉਹ ਕਰ ਸਕਦੇ ਆ। ਸੋ ਬਿਲਕੁਲ ਜੇ ਤੁਸੀਂ ਕਾਂਟੈਕਟ ਕਰਨਾ ਚਾਹੁੰਦੇ ਹੋ ਮੋਹਨ ਚੀਮਾ ਜੀ ਨੂੰ ਤਾਂ ਇਹਨਾਂ ਦਾ ਫ਼ੋਨ ਨੰਬਰ ਹੈ 5598255555 559 825 5555 ਦੇ ਉੱਤੇ। ਅਤੇ ਇਹ ਵੀ ਜਿਹੜਾ ਜ਼ਰੂਰ ਮੋਹਨ ਚੀਮਾ ਜੀ ਦੱਸਿਓ ਵੀ ਇਹ ਰੀਫਾਈਨੈਂਸ ਘਰਾਂ ਨੂੰ ਰੀਫਾਈਨੈਂਸ ਕਰਾਉਣ ਨੂੰ ਲੈ ਕੇ COVID-19 ਦੇ ਕਰਕੇ ਲੋਕਾਂ ਨੂੰ ਹੋਰ ਕਿੰਨੀਆਂ ਕੁ ਡਿਫੀਕਲਟੀਜ਼ ਹੈਗੀਆਂ? ਕਿ ਵਾਕਿਆ ਡਿਫੀਕਲਟ ਆ ਜਾਂ ਜ਼ਿਆਦਾ ਆਖਿਆ ਜਾ ਰਿਹਾ ਜੀ? ਸੋ ਰਾਜ ਭਾਜੀ, ਇਹਨਾਂ ਦੇ ਉੱਪਰ ਜਿਹੜੇ ਇਫੈਕਟ ਜਿਹੜਾ ਪਏ ਨੇ, ਜਿਹੜੇ ਹੈਗੇ ਸੈਲਫ ਐਮਪਲੋਇਡ ਬਾਰਵਰਸ ਜਿਨ੍ਹਾਂ ਦੇ ਆਪਣੇ ਬਿਜ਼ਨਸ ਹੈਗੇ ਆ, ਉਹਨਾਂ ਉੱਪਰ ਕੁਛ ਫਾਈਲਸ ਦੇ ਉੱਪਰ ਇਫੈਕਟ ਪਏ ਨੇ। ਕਿਉਂਕਿ ਹੁਣ ਜਦੋਂ ਤੁਸੀਂ ਰੀਫਾਈਨੈਂਸ ਕਰਨ ਦੀ ਸਾਡੇ ਕੋਲ ਐਪਲੀਕੇਸ਼ਨ ਆਉਂਦੀ ਹੈ ਤੇ ਉਹਦੇ ਵਿੱਚ ਬੈਂਕ ਇਹ ਪੁੱਛਦਾ ਸਾਨੂੰ ਕਿ ਇਹਨਾਂ ਕੋਲ ਜਿਹੜੇ ਆ ਪਿਛਲੇ 3-4 ਮਹੀਨੇ ਦੇ ਉੱਪਰ ਇਹਨਾਂ ਦੇ ਬਿਜ਼ਨਸ ਦੇ ਉੱਪਰ ਕੀ ਇਫੈਕਟ ਪਿਆ। ਠੀਕ ਹੈ। ਹੁਣ ਤੁਸੀਂ ਸਪੋਜ਼ ਲਓ ਕੋਈ ਰੈਸਟੋਰੈਂਟ ਓਨਰ ਹੈਗਾ, ਉਹਨਾਂ ਦਾ ਕੋਈ ਰੈਸਟੋਰੈਂਟ ਚੱਲਦਾ, ਤੇ ਉਹ ਕੋਵਿਡ ਦੇ ਕਾਰਨ ਕਈ ਰੈਸਟੋਰੈਂਟ ਤਾਂ ਬਿਲਕੁਲ ਹੀ ਬੰਦ ਹੋ ਗਏ, ਕਈ ਸਿਰਫ ਟੇਕ ਆਊਟ ਕਰ ਰਹੇ ਆ। ਠੀਕ ਹੈ। ਤੇ ਉਹਨਾਂ ਦੀ ਜਿਹੜੀ ਇਨਕਮ ਹੈਗੀ ਹੈ ਨਾ ਉਹ ਉਸ ਲੈਵਲ ਤੇ ਰਹੀ ਨਹੀਂ ਜੋ ਪਹਿਲਾਂ ਸੀਗੀ ਜੀ। ਸੋ ਜਦੋਂ ਰੀਫਾਈਨੈਂਸ ਦੀ ਐਪਲੀਕੇਸ਼ਨ ਆਉਂਦੀ ਹੈ ਤੇ ਉਹਦੇ ਵਿੱਚ ਉਹ ਦੇਖਦੇ ਆ ਵੀ ਇਹਨਾਂ ਦੀ ਇਨਕਮ ਡਰੋਪ ਹੋਈ ਹੈ, ਤੇ ਜਿਹੜੀਆਂ ਉਹ ਕਈ ਐਪਲੀਕੇਸ਼ਨ ਹੈਗੀਆਂ ਉਹ ਪਾਸ ਕਈ ਵਾਰੀ ਨਹੀਂ ਹੁੰਦੀਆਂ। ਜਿਹੜੇ W2 EMPLOYEES ਹੈਗੇ ਆ ਜਿਨ੍ਹਾਂ ਦੀ ਕਿਤੇ ਜੋਬ ਚਲੀ ਗਈ ਹੈ ਜਾਂ ਜੋਬ ਨਹੀਂ ਹੈਗੀ, ਉਹਨਾਂ ਦੀ ਵੀ ਥੋੜ੍ਹੀ ਮੁਸ਼ਕਿਲ ਹੁੰਦੀ ਹੈ।
ਲੇਕਿਨ ਅਲਟੀਮੇਟਲੀ ਅਸੀਂ ਇਹ ਵੀ ਦੇਖ ਰਹੇ ਹਾਂ ਰਾਜਕਰਨ ਬਾਜੀ ਵੀ ਕਾਫੀ ਲੋਕਾਂ ਦੀਆਂ ਫਾਈਲਾਂ ਹਾਲੇ ਵੀ ਠੀਕ ਹੀ ਚੱਲਦੀਆਂ, ਯਾਨੀ ਕਿ ਉਹਨਾਂ ਦੀਆਂ ਪੇਮੈਂਟਾਂ ਵੀ ਨਹੀਂ ਰੁਕੀਆਂ, ਉਹਨਾਂ ਦੀ ਜਿਹੜੀ ਜੌਬ ਹੈ ਉਹ ਵੀ ਚੱਲ ਰਹੀ ਹੈ। ਸੋ ਉਹਨਾਂ ਵਾਸਤੇ ਜਿਹੜਾ ਇਹ ਰੀਫਾਈਨੈਂਸ ਦਾ ਜਿਹੜਾ ਹੈਗਾ ਰੇਟ ਦਾ ਜਿਹੜਾ ਫਾਇਦਾ ਚੁੱਕਣ ਦਾ ਟਾਈਮ ਹੈ ਉਹ ਹਜੇ ਵੀ ਬਹੁਤ ਵਧੀਆ ਹੈਗਾ। ਸੋ ਜਿਨ੍ਹਾਂ ਨੇ ਹਜੇ ਤੱਕ ਆਪਣਾ ਰੀਫਾਈਨੈਂਸ ਨਹੀਂ ਕਰਾਇਆ ਜਾਂ ਨਹੀਂ ਸੋਚਿਆ, ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ, ਦੇਖੋ ਇਹ ਜਿਹੜੇ ਵਿਆਜ ਹੈਗੇ ਆ, ਇਹ ਜਿਹੜੇ ਬੈਂਕਾਂ ਨੇ ਪੈਸੇ ਤੁਹਾਡੇ ਤੋਂ ਕਵਾਉਣੇ ਆ, ਇਹ ਵਿਆਜ ਐਕਸਟਰਾ ਨਾ ਦਿਓ। ਜੇ ਤੁਹਾਡਾ ਰੇਟ, ਜੇ ਤੁਹਾਡਾ ਇੰਟਰਸਟ ਰੇਟ ਦੇ ਵਿਆਜ ਘਟ ਸਕਦਾ, ਪਲੀਜ਼ ਇਹਦਾ ਫਾਇਦਾ ਚੁੱਕੋ, ਕਿਉਂਕਿ ਇਹ ਟਾਈਮ ਸ਼ਾਇਦ ਦੁਬਾਰਾ ਤੋਂ ਆਵੇ ਜਾਂ ਨਾ ਆਵੇ, ਇਹਦਾ ਕੁਝ ਪਤਾ ਨਹੀਂ। ਜੀ ਬਿਲਕੁਲ। ਤੇ ਜੇ ਮੋਹਨ ਚੀਮਾ ਜੀ ਆਪਾਂ ਦੇਖ ਰਹੇ ਹਾਂ ਲਗਾਤਾਰ ਵੀ ਰੇਟਸ ਜਿਹੜੇ ਇੰਟਰਸਟ ਰੇਟਸ ਆ ਉਹ ਘਟ ਰਹੇ ਨੇ ਜਾਂ ਘੱਟ ਵੱਲ ਨੂੰ ਕਿਤੇ ਵੱਧ ਰਹੇ ਨੇ ਜਾਂ ਉੱਥੇ ਤੱਕ ਜਿਹੜੇ ਉਹ ਰਹਿ ਰਹੇ ਆ। ਸੋ ਲੇਟੈਸਟ ਕੀ ਅਪਡੇਟ ਹੈਗੀ ਆ ਰੇਟਸ ਦੇ ਬਾਬਤ? ਜੀ ਸੋ ਦੇਖੋ ਜੀ ਰਾਜਕਰਨ ਭਾਜੀ, ਜਿਹੜਾ ਤੇ ਹੈਗਾ ਨਾ ਇੰਟਰਸਟ ਰੇਟ ਜਿਹੜਾ ਅੱਜ ਕੱਲ੍ਹ ਜਿਹੜਾ ਚੱਲ ਰਿਹਾ ਹੈਗਾ ਜੀ, ਇਹਦੇ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਜਿਹੜਾ ਜਿਨ੍ਹਾਂ ਨੇ ਵੀ 15 ਈਅਰ ਦੀ ਜੇ ਮੌਰਗੇਜ ਕਰਾਉਣੀ ਹੈਗੀ ਹੈ ਤੇ ਇਹਨਾਂ ਦੀ ਜਿਹੜੀ ਤੁਹਾਨੂੰ ਮੈਂ ਰੇਂਜ ਦੱਸ ਦਿੰਦਾ ਵੀ ਉਹ 2.5 ਤੋਂ ਸ਼ੁਰੂ ਹੋ ਜਾਂਦੀ ਹੈ ਜੀ। ਜਿਹੜਾ APR ਹੈਗਾ ਦੈਟਸ ਅਰਾਊਂਡ 2.625। ਔਰ ਮੈਂ ਨਾਲ ਇਹ ਵੀ ਕਹਿਣਾ ਚਾਹਾਂਗਾ ਜੀ, ਇਹ ਜਿਹੜਾ ਰੇਟ ਹੈਗਾ ਇਹ ਹਰ ਇੱਕ ਵਾਸਤੇ ਨਹੀਂ ਹੈਗਾ। ਜੇ ਤੁਹਾਡਾ ਸਕੋਰ 740 ਪਲੱਸ ਹੈ, ਜੇ ਤੁਹਾਡੀ ਇਨਕਮ ਠੀਕ ਹੈਗੀ ਹੈ, ਜੇ ਤੁਹਾਡੇ ਘਰ ਦਾ ਲੋਨ ਬੈਲੈਂਸ ਜਿਹੜਾ ਹੈਗਾ ਉਹ 3.5 ਲੱਖ ਤੋਂ ਉੱਪਰ ਹੈਗਾ, ਤੇ ਫਿਰ ਤੁਸੀਂ ਆਹ ਜਿਹੜਾ ਰੇਟ ਹੈਗਾ ਇਹਦੇ ਵਾਸਤੇ ਕੁਆਲੀਫਾਈ ਕਰਦੇ ਹੋ। ਜੇ ਫੋਰ ਐਗਜ਼ਾਮਪਲ ਤੁਹਾਡਾ ਜਿਹੜਾ ਫਾਈਕੋ ਸਕੋਰ ਹੈਗਾ ਉਹ ਬਹੁਤਾ ਸੋਹਣਾ ਨਹੀਂ ਹੈਗਾ, ਉਹ 740 ਨਹੀਂ ਹੈਗਾ ਪਰ 720 ਹੈਗਾ, ਫਿਰ ਵੀ ਤੁਸੀਂ 3 ਤੋਂ ਥੱਲੇ ਰੇਟ ਅੱਜ ਕੱਲ੍ਹ ਲੈ ਸਕਦੇ ਹੋ, ਕਿਉਂਕਿ ਜਿਹੜੇ ਅੱਜ ਕੱਲ੍ਹ ਰੇਟ ਹੈ ਉਹ ਬਹੁਤ ਹੀ ਲੋ ਹੈਗੇ ਨੇ। ਸੋ ਕਾਫੀ ਲੋਕ ਜਿਵੇਂ ਮੈਂ ਦੇਖ ਰਿਹਾ ਜਿਹੜੇ ਅਪਲਾਈ ਕਰਦੇ ਨੇ, ਜਿਨ੍ਹਾਂ ਦੇ ਵੀ ਰੇਟ 3.75 ਤੋਂ ਜ਼ਿਆਦਾ ਹੈਗੇ ਨੇ, ਉਹਨਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਰੀਫਾਈਨੈਂਸ ਬਾਰੇ ਜਾਣਕਾਰੀ ਲਈਏ। ਔਰ ਕਾਲ ਕਰਨ ਦਾ ਕੋਈ ਪ੍ਰਾਈਸ ਨਹੀਂ ਹੈਗਾ ਜੀ, ਫ੍ਰੀ ਕੰਸਲਟੇਸ਼ਨ ਹੈਗੀ ਹੈ। ਔਰ ਕਾਫੀ ਵਾਰੀ ਜਦੋਂ ਕਾਲਾਂ ਆਉਂਦੀਆਂ ਤੇ ਉਹ ਕਹਿੰਦੇ ਆ ਤੇ ਅਸੀਂ ਬੜੇ ਹੈਰਾਨ ਹੋਏ ਵੀ ਸਾਨੂੰ ਇੰਨਾ ਲੋ ਰੇਟ ਵੀ ਮਿਲ ਸਕਦਾ ਸੀ, ਅਸੀਂ ਸੋਚਿਆ ਹੀ ਨਹੀਂ ਸੀਗੀ। ਜੀ ਬਿਲਕੁਲ। ਸੋ ਤੁਸੀਂ ਵੀ ਜਿਹੜੇ ਵੀ ਹੋਮ ਓਨਰਸ ਹੈਗੇ ਆ, ਜੇ ਉਹ ਸੋਚ ਰਹੇ ਆ ਰੀਫਾਈਨੈਂਸ ਕਰਨ ਦੇ ਲਈ ਜਾਂ ਫਸਟ ਟਾਈਮ ਹੋਮ ਬਾਇਰ ਜਿਹੜਾ ਉਹ ਤੁਸੀਂ ਬਣਨਾ ਚਾਹੁੰਦੇ ਹੋ, ਉਸ ਦੇ ਲੋਨ ਦੇ ਲਈ ਜਾਂ ਰੀਅਲ ਏਸਟੇਟ ਦੇ ਕੋਈ ਵੀ ਕੰਮ ਹੋਵੇ, ਮੌਰਗੇਜ ਦਾ ਕੋਈ ਵੀ ਤੁਹਾਨੂੰ ਕੋਈ ਸਵਾਲ ਹੋਵੇ, ਤਾਂ ਤੁਸੀਂ ਮੋਹਨ ਚੀਮਾ ਜੀ ਨੂੰ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ ਹੈ 5598255555 559 825 55 ਦੇ ਉੱਤੇ ਜਿਹੜਾ ਆ ਉਹ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਆ। ਤੁਸੀਂ ਜਿੱਦਾਂ ਸ਼ੁਰੂਆਤ ਦੇ ਵਿੱਚ ਦੱਸਿਆ ਸੀ ਫੋਰਬੀਅਰੈਂਸ ਦੇ ਕਰਕੇ ਕਰੰਟ ਪਹਿਲੋਂ ਆਪਾਂ ਨੂੰ ਕਰਨਾ ਪੈਂਦਾ ਹੈ ਜੇ ਰੀਫਾਈਨੈਂਸ ਦੇ ਲਈ ਕਰਨਾ ਆ। ਕੀ ਇਹ ਫੋਰਬੀਅਰੈਂਸ ਕਰਨ ਦੇ ਨਾਲ ਕ੍ਰੈਡਿਟ ਸਕੋਰ ਦੇ ਉੱਤੇ ਵੀ ਭੈੜਾ ਅਸਰ ਪੈਂਦਾ ਹੈ ਜਾਂ ਕੋਈ ਅਸਰ ਪੈਂਦਾ ਹੈ? ਜੀ ਹਾਂ, ਇਹ ਬਹੁਤ ਅੱਛਾ ਸਵਾਲ ਤੁਹਾਡਾ ਰਾਜ ਭਾਜੀ। ਦੇਖੋ ਇਸ ਤਰ੍ਹਾਂ ਸੀਗਾ ਕਿ ਜਿਹੜੀ ਸੀਗੀ ਨਾ ਫੋਰਬੀਅਰੈਂਸ ਜੋ ਤੁਸੀਂ ਕਰਾਉਂਦੇ ਹੋ ਤੇ ਤੁਹਾਡੇ ਰੈਕਡ ਦੇ ਉੱਪਰ ਉਹ ਲਿਖ ਦਿੰਦੇ ਨੇ ਵੀ ਇਹ ਜਿਹੜਾ ਲੋਨ ਹੈਗਾ ਇਹ ਫੋਰਬੀਅਰੈਂਸ ਹੀ ਚਲਾ ਗਿਆ। ਹੁਣ ਜਿਹੜਾ ਕੰਪਿਊਟਰ ਸਿਸਟਮ ਹੁੰਦਾ, ਜਿਹੜਾ ਮੋਡਿਊਲ ਹੁੰਦਾ, ਜਿਹੜਾ ਵੀ ਤੁਹਾਡਾ ਸਕੋਰ ਨੂੰ ਡਿਸਾਈਡ ਕਰਦਾ ਵੀ ਤੁਹਾਡਾ ਕਿੰਨਾ ਸਕੋਰ ਹੋਣਾ ਚਾਹੀਦਾ ਜੀ, ਉਹ ਜਿਹੜਾ ਹੈਗਾ ਉਹ ਇਸ ਗੱਲ ਨੂੰ ਨਹੀਂ ਸਮਝਦਾ। ਉਹਨਾਂ ਵਾਸਤੇ ਹੁੰਦਾ ਵੀ ਕਈ ਵਾਰੀ ਜਿਹੜਾ ਸਿਸਟਮ ਹੁੰਦਾ ਉਹ ਇਹ ਸਮਝਦਾ ਵੀ ਇਹ ਪੇਮੈਂਟਾਂ ਆਉਣੀਆਂ ਬੰਦ ਹੋ ਗਈਆਂ। ਸੋ ਉਹਦੇ ਕਾਰਨ ਜਿਹੜਾ ਤੁਹਾਡਾ ਸਕੋਰ ਆ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ, but it does go down little bit. So be very careful. ਜੇ ਲੋਡ ਨਹੀਂ ਹੈਗੀ, ਜੇ ਤੁਸੀਂ ਪੇਮੈਂਟ ਦੇ ਸਕਦੇ ਹੋ ਤੇ ਅਸੀਂ ਸਭ ਨੂੰ ਇਹੋ ਕਹਿੰਦੇ ਵੀ ਆਪਣੀਆਂ ਪੇਮੈਂਟਾਂ ਤੁਸੀਂ ਪਲੀਜ਼ ਦਿਓ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਤੁਸੀਂ ਕੋਈ ਹੋਰ ਚੀਜ਼ ਲੈਣੀ ਹੋਏਗੀ ਨਾ, ਤਾਂ ਤੁਸੀਂ ਕਿਸੇ ਚੀਜ਼ ਵਾਸਤੇ ਅਪਲਾਈ ਕਰੋਗੇ ਜਾਂ ਕ੍ਰੈਡਿਟ ਵਾਸਤੇ ਅਪਲਾਈ ਕਰੋ, ਇਹ ਜਿਹੜੀ ਲਾਈਨ ਹੈ ਉਹਦੇ ਵਿੱਚ ਲਿਖੀ ਹੋਈ ਕਰੇਗੀ ਵੀ ਤੁਸੀਂ ਫੋਰਬੀਅਰੈਂਸ ਲਈ ਸੀਗੀ। ਸੋ ਇਹਦੇ ਤੋਂ ਥੋੜਾ ਜਿਹਾ ਬਚੋ ਵੀ, ਕਿਉਂਕਿ ਦਿੰਦੇ ਜ਼ਰੂਰ ਹੈਗੇ ਸਹੂਲਤਾਂ, ਪਰ ਇਹਦੇ ਜਿਹੜਾ ਕਹਿੰਦੇ ਨਾ ਵੀ ਜਿਹੜੇ ਇਫੈਕਟਸ ਹੈਗੇ ਆ ਉਹ ਆਉਣ ਵਾਲੇ ਟਾਈਮ 'ਚ ਤੁਹਾਡੇ ਕ੍ਰੈਡਿਟ ਬੋਰਡ ਦੇ ਉੱਪਰ ਸ਼ਾਇਦ ਥੋੜਾ ਜ਼ਿਆਦਾ ਤੁਹਾਡੇ ਪੈ ਸਕਦੇ ਨੇ, ਸਕੋਰ 'ਚ ਵੀ ਥੋੜਾ ਬਹੁਤਾ ਫਰਕ ਪੈ ਸਕਦਾ। ਸੋ ਬੀ ਵੈਰੀ ਕੇਅਰਫੁਲ। ਜੇ ਨੀਡ ਨਹੀਂ ਹੈਗੀ ਤੇ ਇਹਦੀ ਤੁਸੀਂ ਜਿਹੜੀ ਹੈਗੀ ਆ ਵੀ ਜੇ ਜ਼ਰੂਰਤ ਨਹੀਂ ਹੈਗੀ ਤੇ ਪਲੀਜ਼ ਡੋਂਟ ਯੂਜ਼ ਇਟ। ਜੇ ਜੇ ਤੁਹਾਡੀ ਵਾਕਈ ਜੌਬ ਨਹੀਂ ਹੈਗੀ ਔਰ ਤੁਸੀਂ ਬਹੁਤ ਚਲੋ ਵੀ ਤੁਹਾਡੇ ਵਾਸਤੇ ਇੱਕ ਆਰਥਿਕ ਦੁਵਿਧਾ ਬਣ ਗਈ ਹੈ, ਤੁਸੀਂ ਪੇਮੈਂਟਾਂ ਨਹੀਂ ਦੇ ਪਾ ਰਹੇ, ਫਿਰ ਉਹਨਾਂ ਵਾਸਤੇ ਸਹੀ ਚੀਜ਼ ਹੈਗੀ ਆ ਵੀ ਉਹ ਇਸ ਚੀਜ਼ ਦਾ ਇਸਤੇਮਾਲ ਕਰਨ ਜੀ। ਇੱਕ ਬਹੁਤ ਹੀ ਕਾਮਨ ਜਿਹੜਾ ਹੈ ਮੋਹਨ ਚੀਮਾ ਜੀ ਸਵਾਲ ਆ, ਤਕਰੀਬਨ ਹਰ ਵਾਰੀ ਹੀ ਜਦੋਂ ਪੁੱਛਿਆ ਜਾਂਦਾ, ਚਲੋ ਫਿਰ ਆਪਾਂ ਪੁੱਛ ਲੈਂਦੇ ਹਾਂ, ਰੀਫਾਈਨੈਂਸ ਕਰਵਾਉਣ ਦਾ ਸਹੀ ਵਕਤ ਕੀ ਆ? ਕੀ ਸਾਲ ਦੇ ਵਿੱਚ 2 ਸਾਲ ਇੰਤਜ਼ਾਰ ਕਰਕੇ ਜਾਂ ਕੋਈ ਹੁੰਦੀ ਹੈ ਸਮਾਂ ਸੀਮਾ, ਜਾਂ ਜਦੋਂ ਵੀ ਤੁਹਾਨੂੰ ਠੀਕ ਰੇਟ ਮਿਲ ਸਕਦਾ ਰੀਫਾਈਨੈਂਸ ਉਦੋਂ ਹੀ ਕਰਾ ਲਓ? ਬਿਲਕੁਲ ਜੀ, ਸਹੀ ਗੱਲ ਹੈ ਜੀ। ਦੇਖੋ ਰੀਫਾਈਨੈਂਸ ਦਾ ਜਿਹੜਾ ਟਾਈਮ ਹੈਗਾ ਉਹ ਸਭ ਤੋਂ ਬੈਸਟ ਟਾਈਮ ਉਹ ਹੁੰਦਾ ਜਦੋਂ ਤੁਹਾਡਾ ਰੇਟ, ਜੇ ਸਪੋਜ਼ ਕਰੋ ਤੁਸੀਂ ਕਰਾਇਆ ਸੀ ਅੱਜ ਤੋਂ 6 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ,
ਤੇ ਉਦੋਂ ਤੁਹਾਡਾ ਰੇਟ ਸੀਗਾ ਸਪੋਜ਼ ਕਰੋ 4.875 ਹੂੰ ਤੇ ਹੂੰ ਅੱਜ ਕੱਲ ਜਿਹੜੇ ਰੇਟ ਹੈਗੇ ਨੇ ਉਹ ਚੱਲ ਰਹੇ ਨੇ 2.875 ਜਾਂ 2.75। ਸੋ ਜਿਨ੍ਹਾਂ ਦੇ ਰੇਟ ਦੇ ਵਿੱਚ ਘੱਟ ਤੋਂ ਘੱਟ 1 ਪੁਆਇੰਟ ਦਾ ਫਾਇਦਾ ਹੁੰਦਾ ਹੋਵੇ, ਯਾਨੀ ਕਿ 1%, ਹੂੰ 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 ਤੇ ਹੂੰ ਤੁਹਾਡੇ ਰੇਟ ਦੇ ਵਿੱਚ ਇੰਨਾ ਥੋੜਾ ਰੇਟ ਥੱਲੇ ਤੇ ਉਹ ਜਿਹੜਾ ਟਾਈਮ ਹੈਗਾ ਤੁਹਾਨੂੰ ਰੀਫਾਈਨਾਂਸ ਕਰਾਉਣਾ ਚਾਹੀਦਾ, ਕਿਉਂਕਿ ਜਿਹੜਾ ਇਹ ਵਿਆਜ ਹੈਗਾ ਨਾ 1 ਪੁਆਇੰਟ ਦਾ, ਇਹ ਬਹੁਤ ਜ਼ਿਆਦਾ ਪੈਸੇ ਕਮਾਉਂਦਾ ਬੈਂਕ ਨੂੰ। ਤੁਹਾਨੂੰ ਦੇਣੇ ਪੈਂਦੇ ਨੇ, ਪਰ ਬੈਂਕ ਨੂੰ ਬਹੁਤ ਮਜ਼ਾ ਆਉਂਦਾ ਕਿ ਤੁਸੀਂ ਪੇਮੈਂਟ ਟਾਈਮ ਸਿਰ ਦਿੰਦੇ ਹੋ ਔਰ ਦੇਈ ਜਾਂਦੇ ਹੋ। ਸੋ ਜਿਨ੍ਹਾਂ ਦਾ ਵੀ ਚਾਂਸ ਹੁਣ ਲੱਗਦਾ ਕਿ ਉਹਨਾਂ ਨੂੰ 1, 1.5 ਜਾਂ 2 ਪੁਆਇੰਟ ਦਾ ਫਾਇਦਾ ਹੋ ਰਿਹਾ ਇੰਟਰਸਟ ਰੇਟ ਦੇ ਵਿੱਚ, ਤੇ ਉਹਨਾਂ ਨੂੰ ਇਹ ਰੀਫਾਈਨਾਂਸ ਕਰਾ ਲੈਣਾ ਚਾਹੀਦਾ। ਇਹਦੇ ਵਿੱਚ ਟਾਈਮ ਦੀ ਕੋਈ ਪਾਬੰਦੀ ਨਹੀਂ, ਭਾਵੇਂ ਤੁਸੀਂ ਇਹ ਘਰ ਪਿਛਲੇ ਮਹੀਨੇ ਲਿਆ ਨਵੇਂ ਬਿਲਡਰ ਕੋ, ਕਿਸੇ ਜੀ ਨਵੀਂ ਕੰਪਨੀ ਕੋ ਤੁਸੀਂ ਘਰ ਲਿਆ ਸੀ, ਜਿਵੇਂ ਨਵੇਂ ਬਿਲਡਰ ਤੁਹਾਨੂੰ ਘਰ ਦਿੰਦੇ ਆ, ਔਰ ਅਕਸਰ ਉਹਨਾਂ ਦੇ ਵੀ ਇੰਟਰਸਟ ਰੇਟ ਨਾਰਮਲ ਜਿਹੜੇ ਬ੍ਰੋਕਰਸ ਨਾਲ ਹਮੇਸ਼ਾ ਥੋੜੇ ਜ਼ਿਆਦਾ ਹੁੰਦੇ ਨੇ। ਸੋ ਕੋਸ਼ਿਸ਼ ਕਰੋ ਕਿ ਉਹਦੇ ਬਾਰੇ ਵੀ ਪਤਾ ਕਰੋ, ਔਰ ਜੇ ਤੁਹਾਡਾ ਰੇਟ ਭਾਵੇਂ ਤੁਹਾਨੂੰ ਮਹੀਨਾ ਹੀ ਹੋਇਆ ਘਰ ਲਿਆ, 2 ਮਹੀਨੇ ਹੋਇਆ, ਜੇ ਤੁਹਾਡਾ ਰੇਟ 1 ਪੁਆਇੰਟ ਘੱਟ ਸਕਦਾ ਤੇ ਪਲੀਜ਼ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰੋ ਜੀ। ਜੀ ਇੱਕ ਹੋਰ ਸਵਾਲ ਆ ਰਿਹਾ ਹੈ ਆਪਾਂ ਨੂੰ ਵੀ, ਕਹਿੰਦੇ ਵੀ ਜੇ ਉਹ ਸੇਮ ਬੈਂਕ ਤੋਂ ਰੀਫਾਈਨੈਂਸ ਕਰਾਉਣਾ ਚਾਹੁੰਦੇ ਆ ਤੇ ਕੀ ਅਪਰੇਜ਼ਲ ਫਿਰ ਕਰਾਉਣਾ ਜ਼ਰੂਰੀ ਹੁੰਦਾ ਆ, ਤੇ ਜੇ ਅਪਰੇਜ਼ਲ ਕਰਾਉਂਦੇ ਆ ਤੇ ਉਹ ਕਿੰਨਾ ਸਮਾਂ ਵੈਲਿਡ ਰਹਿੰਦਾ ਹੈ? ਜੀ ਸੋ ਦੇਖੋ, ਜਿਹੜਾ ਅਪਰੇਜ਼ਲ ਹੁੰਦਾ ਨਾ ਕਨਵੈਨਸ਼ਨਲ ਲੋਨਸ ਦਾ, ਉਹ ਕਈ ਵਾਰੀ ਟ੍ਰਾਂਸਫਰ ਨਹੀਂ ਹੁੰਦਾ। ਜਿਹੜੇ ਗਵਰਨਮੈਂਟ ਲੋਨਸ ਹੁੰਦੇ ਆ ਜਿਵੇਂ FHA, VA, USJ, ਇਹਨਾਂ ਦੇ ਜਿਹੜੇ ਹੁੰਦੇ ਨੇ ਅਪਰੇਜ਼ਲਸ, ਦੇ ਕੈਨ ਬੀ ਟ੍ਰਾਂਸਫਰਡ ਫਰੋਮ ਵਨ ਬੈਂਕ ਟੂ ਅਨਦਰ ਬੈਂਕ। ਲੇਕਿਨ ਜਿਹੜੇ ਕਨਵੈਨਸ਼ਨਲ ਦੇ ਹੁੰਦੇ ਆ ਉਹ ਜਲਦੀ ਕਿਤਿਆਂ ਉਹ ਦੁਬਾਰਾ ਤੋਂ ਟ੍ਰਾਂਸਫਰ ਨਹੀਂ ਹੁੰਦੇ। ਕੁਛ ਇੱਕ ਬੈਂਕ ਕਰਦੇ ਆ, ਕੁਛ ਇੱਕ ਬੈਂਕ ਨਹੀਂ ਕਰਦੇ, ਤਾਂ ਇਹਦੇ ਵਾਸਤੇ ਕਈ ਵਾਰੀ ਜਿਹੜਾ ਅਪਰੇਜ਼ਲ ਆ ਉਹ ਨਵਾਂ ਕਰਾਉਣਾ ਪੈਂਦਾ। ਸੋ ਰਾਜਕਿਰਨ ਭਾਜੀ, ਜਿਨ੍ਹਾਂ ਦੇ ਘਰ ਦੇ ਵਿੱਚ ਹੈਗੀ ਨਾ ਐਕੁਇਟੀ, ਜਿਨ੍ਹਾਂ ਨੇ ਘਰ 20% ਤੋਂ ਜ਼ਿਆਦਾ ਦੇ ਕੇ ਡਾਊਨ ਲਿਆ ਸੀ ਘਰ, ਜਾਂ ਜੀ ਜਿਹੜੇ ਘਰਾਂ 'ਚ 2-2, 3-3 ਸਾਲ ਤੋਂ ਰਹਿ ਰਹੇ ਆ, ਉਹਨਾਂ ਦੇ ਘਰ ਦੇ ਵਿੱਚ ਐਕੁਇਟੀ ਬਣੀ ਹੈਗੀ, ਉਹਨਾਂ ਦਾ ਅਕਸਰ ਅਪਰੇਜ਼ਲ ਵੇਵਰ ਅੱਜ ਕੱਲ੍ਹ ਆ ਜਾਂਦਾ, ਉਹਦੀ ਲੋੜ ਨਹੀਂ ਪੈਂਦੀ। ਸੋ ਠੀਕ ਹੈ ਬੈਂਕ ਜੀ। ਆਪ ਹੀ ਕਹਿੰਦਾ ਵੀ ਤੁਸੀਂ ਘਰ 'ਚ ਰਹਿ ਰਹੇ ਹੋ, ਸਾਨੂੰ ਪਤਾ, ਉਹਨੇ ਸਿਸਟਮ 'ਚ ਨਜ਼ਰ ਆ ਜਾਂਦਾ ਵੀ ਇਹ 2-3 ਸਾਲ ਤੋਂ ਘਰ ਰਹਿ ਰਹੇ ਨੇ, ਇਹਨਾਂ ਦੇ ਘਰ ਦੇ ਵਿੱਚ 20-25% ਐਕੁਇਟੀ ਹੈਗੀ ਹੈ, ਤੇ ਉਹਦਾ ਜਿਹੜਾ ਕਈ ਵਾਰੀ ਆਟੋਮੈਟਿਕ ਵੇਵਰ ਆ ਜਾਂਦਾ, ਉਹਦੇ ਵਿੱਚ ਤੁਹਾਨੂੰ ਪੈਸੇ ਖਰਚਣ ਦੀ ਲੋੜ ਹੈ, ਉਹ ਜੋ ਨਹੀਂ ਪੈਂਦੀ। ਬਾਕੀ ਜਿਹੜਾ ਅਪਰੇਜ਼ਲ ਆ, ਜੇ ਤੁਸੀਂ ਕਰਾਇਆ ਅੱਜ ਕਰਾਇਆ, ਇਟ ਇਜ਼ ਯੂਜੂਅਲੀ ਗੁੱਡ ਫॉर 120 days। ਆਫਟਰ ਦੈਟ ਇਹ 6 ਮਹੀਨੇ ਹੁੰਦਾ, ਤੁਸੀਂ ਨਾ ਉਹ ਐਕਸਟੈਂਸ਼ਨ ਲੈਣੀ ਪੈਂਦੀ ਹੈ ਅਪਰੇਜ਼ਲ ਕੰਪਨੀ ਨੂੰ ਕਹਿ ਕੇ, ਜੇ ਸਪੋਜ਼ ਕਰੋ ਤੁਹਾਡਾ ਘਰ ਨਹੀਂ ਕਲੋਜ਼ ਹੋ ਰਿਹਾ ਨਾ, ਤੇ ਬੈਂਕ ਵਾਲੇ ਉਹ ਕੰਪਨੀ ਦੀ ਕੀ ਕਹਿੰਦੇ ਆ ਮਨਜ਼ੂਰੀ ਦੇ ਨਾਲ ਸਾਈਨ ਕਰਾ ਕੇ ਉਹ ਕਈ ਵਾਰੀ ਮਹੀਨੇ 2 ਮਹੀਨੇ ਵਾਸਤੇ ਐਕਸਟੈਂਡ ਕਰਾਇਆ ਜਾ ਸਕਦਾ ਜੀ। ਜੀ ਬਿਲਕੁਲ। ਸਮਾਂ ਵੀ ਆਪਣਾ ਜਿਹੜਾ ਜੀ ਉਹ ਸਮਾਪਤੀ ਦੇ ਵੱਲ ਨੂੰ ਆ, ਅਤੇ ਜਾਂਦੇ ਮੈਂ ਇਹ ਚੀਜ਼ ਜ਼ਰੂਰ ਪੁੱਛਣਾ ਚਾਹੁੰਦਾ ਹਾਂ ਵੀ ਜਿਹੜਾ ਫਸਟ ਟਾਈਮ ਹੋਮ ਬਾਇਰ ਆ, ਉਹ ਕਈ ਵਾਰੀ ਕਾਹਲਾ ਪੈਂਦਾ ਵੀ ਮੈਂ ਜਲਦੀ ਘਰ ਜਿਹੜਾ ਉਹ ਬੁੱਕ ਵੀ ਕਰ ਲਵਾਂ, ਲੈ ਵੀ ਲਵਾਂ, ਉਹਨੂੰ ਕੀ ਥੋੜ੍ਹੀਆਂ ਜਿਹੀਆਂ ਤੁਸੀਂ ਟਿਪਸ ਦੇਣੀਆਂ ਚਾਹੁੰਦੇ ਆ ਇਹਨਾਂ ਚੀਜ਼ਾਂ ਦੇ ਮੁਤਾਬਕ, ਅਪਰੇਜ਼ਲ ਚੀਜ਼ਾਂ ਨੂੰ ਲੈ ਕੇ, ਜਾਂ ਕੀ ਘਰ ਦੀ ਕੰਡੀਸ਼ਨ ਜਿਹੜੀ ਆ ਉਹ ਐਟਲੀਸਟ ਜਿਹੜੀ ਉਹ ਦੇਖੇ ਬਿਫੋਰ ਦੇ ਗੋ ਫॉर ਜਿਹੜਾ ਵੀ ਲੋਨ ਲੈਣਾ, ਕਿਉਂਕਿ ਲਾਇਬਿਲਿਟੀ ਬਹੁਤ ਲੰਬੀ ਚੌੜੀ ਹੁੰਦੀ ਹੈ। ਜੀ ਸੋ ਦੇਖੋ ਰਾਜ ਭਾਜੀ, ਜਿਨ੍ਹਾਂ ਨੇ ਵੀ ਘਰ ਨਵਾਂ ਲੈਣਾ ਜਾਂ ਫਸਟ ਟਾਈਮ ਲੈਣਾ, ਮੇਕ ਸ਼ੋਰ ਕਰੋ ਵੀ ਤੁਹਾਡਾ ਆਪਣਾ ਜਿਹੜਾ ਰੀਅਲਟਰ ਹੈਗਾ ਉਹ ਤੁਹਾਡੇ ਨਾਲ ਹੋਵੇ। ਤੁਸੀਂ ਭਾਵੇਂ ਨਵਾਂ ਘਰ ਲਓ, ਭਾਵੇਂ ਲਓ ਪੁਰਾਣਾ ਘਰ, ਤੁਹਾਡੀ ਜਿਹੜੀ ਰਿਪਰਜ਼ੈਂਟੇਸ਼ਨ ਆ ਬਹੁਤ ਜ਼ਰੂਰੀ ਹੈਗੀ ਹੈ ਜੀ। ਕਿਉਂਕਿ ਆਮ ਇਨਸਾਨ ਨੂੰ ਇਹ ਨਹੀਂ ਸਮਝ ਲੱਗਦੀ ਵੀ ਘਰ ਦੇ ਵਿੱਚ ਕੀ ਹੈਗਾ, ਕਿਹੜੀ ਚੀਜ਼ ਠੀਕ ਨਹੀਂ ਹੈਗੀ। ਕਈ ਵਾਰੀ ਸਾਨੂੰ ਬਹੁਤ ਸੋਹਣਾ ਲੱਗਦਾ, ਲੇਕਿਨ ਘਰ ਦੇ ਵਿੱਚ ਕੋਈ ਪ੍ਰੋਬਲਮ ਹੋ ਸਕਦੀ ਹੈ। ਸੋ ਉਹਦੇ ਲਈ ਪਲੀਜ਼ ਮੇਕ ਸ਼ੋਰ ਵੀ ਜਿਹੜੀ ਘਰ ਦੀ ਹੋਮ ਇੰਸਪੈਕਸ਼ਨ ਹੈ, ਇੱਕ ਹੁੰਦਾ ਅਪਰੇਜ਼ਲ, ਇੱਕ ਹੁੰਦੀ ਹੈ ਹੋਮ ਇੰਸਪੈਕਸ਼ਨ। ਜੀ। ਹੋਮ ਇੰਸਪੈਕਸ਼ਨ ਦੇ ਵਿੱਚ ਜਿਹੜਾ ਇੰਸਪੈਕਟਰ ਹੁੰਦਾ, ਉਹਨੇ ਜਾ ਕੇ ਇਹ ਦੇਖਣਾ ਵੀ ਘਰ ਦੇ ਵਿੱਚ ਜਿਹੜਾ ਸਮਾਨ ਲੱਗਾ, ਜੋ ਵੀ ਟੂਟੀਆਂ ਟਾਟੀਆਂ ਪਾਣੀ ਆਉਂਦਾ ਸਹੀ ਆਉਂਦਾ, ਕੋਈ ਛੱਤ ਦੇ ਉੱਪਰ ਪ੍ਰੋਬਲਮ ਤਾਂ ਨਹੀਂ ਹੈਗੀ, ਜਾਂ ਘਰ ਦੇ ਵਿੱਚ ਕੋਈ ਕਰੈਕਸ ਤਾਂ ਨਹੀਂ ਹੈਗੇ। ਉਹ ਜਿਹੜੀਆਂ ਸਾਰੀ ਚੀਜ਼ਾਂ ਉਹ ਡਿਸਕਵਰ ਕਰਦਾ ਇੱਕ ਜਿਹੜਾ ਹੈਗਾ ਹੋਮ ਇੰਸਪੈਕਟਰ। ਸੋ ਹਮੇਸ਼ਾ ਆਪਣੇ ਘਰ ਦੀ ਜਿਹੜੀ ਹੋਮ ਇੰਸਪੈਕਸ਼ਨ ਹੈ ਉਹ ਬਹੁਤ ਜ਼ਰੂਰੀ ਹੈ, ਕਰਾਉਣੀ ਚਾਹੀਦੀ ਹੈ ਜੀ। 200-250 ਦਾ ਖਰਚਾ ਹੁੰਦਾ ਰਾਜ ਭਾਜੀ, ਔਰ ਘਰਾਂ ਦੀ ਜਿਹੜੀਆਂ ਕੀਮਤਾਂ ਦੀ ਦੇਖ ਲਓ 3, 3.5, 4 ਲੱਖ, 5 ਲੱਖ ਹੁੰਦੀਆਂ। ਸੋ ਇਹ ਜਿਹੜਾ 200-250 ਦਾ ਜਿਹੜਾ ਖਰਚਾ ਹੁੰਦਾ ਸ਼ੁਰੂ ਦੇ ਵਿੱਚ, ਇਹ ਪਲੀਜ਼ ਖਰਚੋ, ਔਰ ਘਰ ਦੇ ਵਿੱਚ ਇੱਕ ਜਿਹੜਾ ਲਾਇਸੈਂਸਡ ਹੋਮ ਇੰਸਪੈਕਟਰ ਹੈ ਉਹਨੂੰ ਜਾ ਕੇ ਉਹਦੇ ਕੋਲੋਂ ਚੈੱਕ ਕਰਵਾਓ ਵੀ ਇਹ ਘਰ ਦੀ ਕੀ ਕੰਡੀਸ਼ਨ ਹੈਗੀ, ਉਹ ਤੁਹਾਨੂੰ ਰਿਪੋਰਟ ਦਊਗਾ ਔਰ ਦੱਸੂਗਾ ਵੀ ਇਹ 'ਚ ਕੀ ਪ੍ਰੋਬਲਮਸ ਹੈਗੀਆਂ। ਸੋ ਇੱਕ ਤੁਹਾਡਾ ਰੀਅਲਟਰ ਦਾ ਹੋਣਾ, ਜਿਹੜਾ ਕਿ ਇੱਕ ਸਮਝਦਾਰ ਸੂਝਵਾਨ ਬੰਦਾ ਹੋਵੇ ਜਾਂ ਔਰਤ ਹੋਵੇ, ਉਹਨਾਂ ਨੂੰ ਪਲੀਜ਼ ਆਪਣੇ ਨਾਲ ਲੈ ਕੇ ਜਾਓ, ਔਰ ਘਰ ਦੀ ਜਿਹੜੀ ਹੋਮ ਇੰਸਪੈਕਸ਼ਨ ਹੈ ਘਰ ਲੈਣ ਤੋਂ ਪਹਿਲਾਂ ਇਹ 2 ਚੀਜ਼ਾਂ ਤੁਸੀਂ ਪਲੀਜ਼ ਜ਼ਰੂਰ ਖਿਆਲ ਰੱਖੋ ਜੀ। ਬਿਲਕੁਲ। ਸੋ ਸਰੋਤਿਓ, ਤੁਸੀਂ ਵੀ ਘਰ ਬਾਏ ਕਰਨਾ ਚਾਹੁੰਦੇ ਹੋ, ਹੋਮ ਲੋਨ ਦੇ ਬਾਰੇ ਕੋਈ ਸਵਾਲ ਆ, ਰੀਫਾਈਨੈਂਸ ਕਰਾਉਣਾ ਚਾਹੁੰਦੇ ਹੋ, ਮੌਰਗੇਜ ਦਾ, ਰੀਅਲ ਅਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਆ, ਤਾਂ ਤੁਸੀਂ ਜ਼ੈਂਡਰ, ਮੌਰਗੇਜ ਅਤੇ ਰੀਅਲ ਅਸਟੇਟ ਦੇ ਮੋਹਨ ਚੀਮਾ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ 5598255555
559 825 55 55 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਮੋਹਨ ਚੀਮਾ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਰਾਜ ਭਾਜੀ ਤੁਹਾਨੂੰ ਤੇ ਸਭ ਸਰੋਤਿਆਂ ਨੂੰ ਮੇਰੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਅੱਜ ਦਾ ਜਿਹੜਾ ਰੀਅਲ ਏਸਟੇਟ ਮਾਰਗੇਜ ਦਾ ਜਿਹੜੀ ਗੱਲਬਾਤ ਉਹ ਇੱਥੇ ਹੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੀ ਵਾਰ, ਉਹ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KII